वाहिगुरू जी का खालसा वाहिगुरू जी की फतेह। मैं अमरवीर सिंह अज दे शो च आप सब दर्शकों का स्वागत करदा। व्यूअर्स, जिथे सिख जथेबंदियां वल्लों 15 अगस्त नूं काले दिवस वजों मनाया गया, उत्थे पंजाब विधान सभा चोणां नूं मुख रखदिआं अज भारत सरकार वल्लों सिखां दी बनाई ब्लैक लिस्ट विचों 36 नाम कड्ढे जाण दा खुलासा किया गया। रिपोर्टां मुताबक पिछले 4 सालां विच 225 नाम ब्लैक लिस्ट विचों कड्ढे गए हैं। अज की डेट विच इस ब्लैक लिस्ट की की महत्ता है ਅਤੇ पंजाब की सियासत ते सिख सफ़ां विचलियां गतिविधियां संबंधी अज दे प्रोग्राम विच असीं विचार चर्चा करांगे। साडे अज दे गैसट ने दल खालसा दे प्रधान सरदार हरपाल सिंह चीमा। आओ उन्हां नाल मिल के अज दे प्रोग्राम की शुरुआत करदे हां। हाँ जी चीमा साहब, वाहिगुरू जी का खालसा वाहिगुरू जी की फतेह। वाहिगुरू जी का खालसा वाहिगुरू जी की फतेह जी सारे वीरां नूं। जी चीमा साहब, जी ये ब्लैक लिस्ट के हवाले नाल खबर आई है कि 36 नाम कड्ढे गए ने ते पिछले जिहड़े 4 साल हैगे आ उहदे विचों सैकड़ियां नाम कड्ढे गए सी ते हुण भी जिहड़े आउण वाले समय दे विच जिहड़े रहिंदे हैगे आ ਉਹ ਕੱਢੇ ਜਾਣਗੇ। ਇਹਨੂੰ ਤੁਸੀਂ ਇਸ ਖਬਰ ਨੂੰ ਤੇ ਇਹ ਜਿਹੜਾ ਮੂਵ ਹੈਗਾ, ਇਹ ਫੈਸਲਾ ਹੈਗਾ, ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਤੇ ਜਿਵੇਂ ਪਹਿਲਾਂ ਦੇ ਹਵਾਲੇ ਨਾਲ ਵੀ ਤੇ ਅੱਜ ਦੇ ਹਵਾਲੇ ਨਾਲ ਵੀ ਇਸ ਬਲੈਕ ਲਿਸਟ ਦੀ ਮਹੱਤਤਾ ਕਿੰਨੀ ਕੁ ਹੈ? मैं एक गल कहनी है, 1984 ਦੇ ਵਿੱਚ ਜਦੋਂ ਹਿੰਦੁਸਤਾਨ ਦੀ ਸਰਕਾਰ ਨੇ ਦਰਬਾਰ ਸਾਹਿਬ ਦੇ ਉੱਤੇ ਹਮਲਾ ਕੀਤਾ ਜੀ, ਔਰ ਤੇ 84 ਦੇ ਵਿੱਚ ਅਕਤੂਬਰ ਦੇ ਵਿੱਚ ਇਹ ਸਿੱਖ ਕਤਲੇਆਮ ਹੋਇਆ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਜੀ। ਉਸ ਤੋਂ ਬਾਅਦ ਜੋ ਸਿੱਖ ਕੌਮ ਨੇ, ਚਾਹੇ ਉਹ ਵਿਦੇਸ਼ਾਂ 'ਚ ਬੈਠਾ ਡਾਇਸਪੋਰਾ ਸੀਗਾ ਤੇ ਚਾਹੇ ਉਹ ਆਪਣੀ ਦੇਸ਼ ਦੀ ਧਰਤੀ ਦੇ ਉੱਤੇ ਰਹਿਣ ਵਾਲਾ ਸਿੱਖ ਸੀਗਾ, ਉਸਨੇ ਜੋ ਦਰਦ ਮਹਿਸੂਸ ਕੀਤਾ ਔਰ ਉਸ ਦਰਦ ਚੋਂ, ਉਸ ਆਪਣੇ ਹੱਕਾਂ ਹਕੂਕਾਂ ਚੋਂ ਆਪਣੇ ਆਪ ਦੇ ਵਿੱਚੋਂ ਇੱਕ ਲਹਿਰ ਨਿਕਲੀ 85 ਦੇ ਵਿੱਚ, ਜਿਹੜੀ ਖਾਲਿਸਤਾਨ ਡੈਕਲੇਰੇਸ਼ਨ ਦੇ ਰੂਪ ਵਿੱਚ ਆਈ ਔਰ ਸਾਰੀ ਦੁਨੀਆ ਦੇ ਬੈਠੇ ਸਿੱਖਾਂ ਨੇ ਗੱਲ ਮਹਿਸੂਸ ਕੀਤੀ ਕਿ ਸਾਨੂੰ ਆਪਣੇ ਦੇਸ਼ ਦੇ ਲਈ ਫਾਈਟ ਕਰਨੀ ਚਾਹੀਦੀ ਹੈ। ਅਸੀਂ ਅੱਜ ਤੋਂ ਬਾਅਦ ਹਿੰਦੁਸਤਾਨ ਦੇ ਨਾਲ ਸਾਡਾ ਕੋਈ ਨਾਤਾ ਜੀ। ਔਰ ਇਸ ਗੱਲ ਨੂੰ ਵਿਦੇਸ਼ਾਂ 'ਚ ਖਾਸ ਕਰਕੇ ਰੋਕਣ ਦੇ ਲਈ, ਕਿਉਂਕਿ ਵਿਦੇਸ਼ੀ ਸਿੱਖ ਜਿੰਨੇ ਵੀ ਬੈਠੇ ਸੀਗੇ ਉਹ ਬੜੇ ਆਜ਼ਾਦੀ ਦੇ ਨੇੜੇ ਨੇ, ਉਹਨਾਂ ਨੂੰ ਵਿਦੇਸ਼ਾਂ ਦੇ ਵਿੱਚ ਰਹਿ ਕੇ ਜਿਹੜਾ ਇੱਕ ਸਿਟੀਜ਼ਨ ਹੈ ਉਹਦੇ ਹੱਕਾਂ ਹਕੂਕਾਂ ਬਾਰੇ ਹਿੰਦੁਸਤਾਨ ਦੇ ਸਿਟੀਜ਼ਨਾਂ ਨਾਲੋਂ ਜ਼ਿਆਦਾ ਨੌਲੇਜ ਹੈ ਜੀ। ਔਰ ਉਹ ਇਹ ਜਾਣਦੇ ਹੈ ਕਿ ਇੱਕ ਸਿਟੀਜ਼ਨ ਦਾ ਮਾਣ ਸਨਮਾਨ, ਉਹਦੇ ਹੱਕ ਹੈ ਕਿੱਦਾਂ ਦੇ ਹੁੰਦੇ ਆ। ਇਸ ਗੱਲ ਨੂੰ ਰੋਕਣ ਦੇ ਲਈ ਇਹਨਾਂ ਨੇ ਇੱਕ ਲਿਸਟ ਜਾਰੀ ਕੀਤੀ ਸੀ ਕਿ ਇਹਨਾਂ ਨੂੰ ਵੀਜ਼ੇ ਨਹੀਂ ਦਿੱਤੇ ਜਾਣਗੇ। ਉਹਨਾਂ ਨੇ ਉਹ ਲਿਸਟ ਬਣਾ ਕੇ ਆਪਣੀਆਂ ਐਮਬੈਸੀਆਂ ਨੂੰ ਭੇਜੀ ਜੀ। ਔਰ ਜਿਨ੍ਹਾਂ 'ਚ ਮੋਸਟਲੀ ਉਹ ਲੋਕ ਸੀਗੇ ਜਿਹੜੇ ਕਾਫੀ ਸਾਲਾਂ ਤੋਂ ਹਿੰਦੁਸਤਾਨ ਤੋਂ ਬਾਹਰ ਵਿਦੇਸ਼ਾਂ ਦੇ ਵਿੱਚ ਸੈਟਲ ਹੋਏ ਸੀਗੇ ਜੀ, ਪਰ ਉਹਨਾਂ ਨੂੰ ਇੱਥੇ ਵੀਜ਼ੇ ਲਈ ਰੋਕਿਆ ਗਿਆ, ਇੱਥੇ ਆਉਣ ਤੋਂ ਰੋਕਿਆ ਗਿਆ ਸਿਰਫ ਇਸ ਕਰਕੇ ਕਿ ਜਿਹੜੀ ਉਹ ਸਟਰਗਲ ਹੈ, ਜਿਹੜੀ ਹੈ ਉਹਦਾ ਪ੍ਰਭਾਵ ਹੈ ਜਿਹੜਾ ਉਹ ਘਟਾਇਆ ਜਾਵੇ, ਮਤਲਬ ਕਿਸੇ ਨਾ ਕਿਸੇ ਤਰੀਕੇ ਨਾਲ ਉਹਨਾਂ ਤੇ ਪ੍ਰੈਸ਼ਰ ਮੇਨਟੇਨ ਰੱਖਿਆ ਜਾਵੇ ਜੀ। ਇਸ ਗੱਲ ਦਾ ਇੰਨੀ ਕੁ ਮਹੱਤਤਾ ਸੀ, ਇਸ ਤੋਂ ਪਹਿਲਾਂ ਮਹੱਤਤਾ ਸੀ ਨਾ ਅੱਜ ਮਹੱਤਤਾ ਹੈ। ਜਿਹੜੇ ਉਸ ਸਮੇਂ ਦੇ ਉੱਤੇ ਸਿਧਾਂਤਕ ਤੌਰ ਤੇ ਇਸ ਮੂਵਮੈਂਟ ਦੇ ਨਾਲ ਜੁੜੇ ਬੰਦੇ ਆ, ਉਹ ਅੱਜ ਵੀ ਇਹ ਗੱਲ ਕਹਿੰਦੇ ਆ। ਅੱਜ ਜਦੋਂ ਪਿਛਲੇ ਦਿਨਾਂ ਦੇ ਵਿੱਚ ਇਹਨਾਂ ਨੇ ਇੱਕ ਲਿਸਟ ਕੱਢੀ ਸੀ, ਥੋੜੇ ਜਿਹੇ ਦਿਨ ਹੀ ਹੋਇਆ, ਕੋਈ ਮੇਰਾ ਮਹੀਨਾ ਹੋਇਆ ਹੋਣਾ, ਉਸ ਤੋਂ ਪਹਿਲਾਂ ਇਹਨਾਂ ਨੇ ਕਿਹਾ ਸੀ ਕਿ ਇੰਗਲੈਂਡ ਤੋਂ ਸਾਰੇ ਸੱਜਣ ਸੀਗੇ ਜਿਹੜੇ ਉਹਨਾਂ ਦੀ ਸਟੇਟਮੈਂਟ ਆਈਆਂ ਸੀ ਤੇ ਸਾਨੂੰ ਕੋਈ ਪਰਵਾਹ ਨਹੀਂ ਇਸ ਗੱਲ ਦੀ, ਸਾਨੂੰ ਕੱਢਿਆ ਜਾਵੇ ਜਾਂ ਨਾ ਕੱਢਿਆ ਜਾਵੇ, ਵੀ ਡੋਂਟ ਕੇਅਰ ਹੈ। ਅਸੀਂ ਜਿਹੜੀ ਇਹ ਆਪਣੀ ਜੰਗ ਹੈ, ਇਹ ਸਾਡੀ ਆਜ਼ਾਦੀ ਦੀ ਜੰਗ ਹੈ, ਸਾਡੇ ਮਾਣ ਸਨਮਾਨ, ਸਾਡੇ ਅਣਖ ਦੇ, ਸਾਡੇ ਜੀਵਨ ਜਾਤ ਨੂੰ ਬਚਾਉਣ ਦੀ ਜੰਗ ਹੈ। ਇਹ ਹਰ ਹਾਲ ਤੇ ਜਾਰੀ ਰਹੇਗੀ। ਸਾਡਾ ਇਹਦੇ ਨਾਲ ਕੱਢਣ ਦੇ ਨਾਲ ਨਾ ਕੱਢਣ ਦਾ ਕੋਈ ਮਤਲਬ ਨਹੀਂ ਹੈ। ਕੁਝ ਸਿੱਖ ਜਿਹੜੇ ਉਦੋਂ 84 ਦੇ ਵਿੱਚ ਜਜ਼ਬਾਤੀ ਹੋ ਕੇ ਇੱਧਰ ਆਏ ਸੀਗੇ, ਉਹਨਾਂ ਨੇ ਜ਼ਰੂਰ ਇਹ ਗੱਲ ਹਿੰਦੁਸਤਾਨ ਦੀ ਸਰਕਾਰ ਨੇ ਉੱਧਰ ਜਾ ਕੇ ਉਹਨਾਂ ਨੂੰ ਕੁਝ ਸਹੂਲਤਾਂ ਦੇ ਕੇ ਇਹ ਗੱਲ ਮਨਾਉਣ ਦੀ ਕੋਸ਼ਿਸ਼ ਕੀਤੀ ਹੈ ਵੀ ਤੁਸੀਂ ਹਿੰਦੁਸਤਾਨ ਆਓ ਔਰ ਆਣ ਕੇ ਇੱਥੇ ਦੇਖੋ ਜੀ ਕਿੰਨੀ ਇੱਥੇ ਇਸ ਸਮੇਂ ਦੇ ਉੱਤੇ ਤਰੱਕੀ ਹੋਈ ਹੈ, ਆਹ ਗੱਲ ਹੋਈ ਹੈ। ਪਰ ਜਿਹੜੇ ਵੀਰ, ਜਿਹੜੇ ਸਿੱਖ ਇਸ ਨੂੰ ਸਮਝਦੇ ਆ ਜਾਂ ਹਿੰਦੁਸਤਾਨ ਦੇ ਇਸ ਜੋ ਇਹਨਾਂ ਨੇ ਜ਼ੁਲਮ ਦਾ ਚੱਕਰ ਚਲਾਇਆ ਪਿਛਲੇ 30 ਸਾਲਾਂ ਦੇ 3 ਦਹਾਕਿਆਂ ਦੇ, ਉਹ ਸਮਝਦੇ ਉਹ ਬਿਲਕੁਲ ਨਹੀਂ ਇਸ ਦੀ ਕੋਈ ਮਹੱਤਤਾ ਦੇ ਅੰਦਰ ਹੈਗੀ, ਨਾ ਉਹ ਇਸ ਗੱਲ ਦੀ ਪਰਵਾਹ ਕਰਦੇ ਆ ਕਿ ਸਾਡਾ ਨਾਂ ਕੱਢਿਆ ਜਾਵੇ ਕਿ ਨਾ ਕੱਢਿਆ ਜਾਵੇ।
ਇਹਨਾਂ ਦਾ ਹਾਲਾਤ ਇਹ ਹੈ ਕਿ ਸਾਡਾ ਵੀ ਨਾਂ ਉਸ ਬਲੈਕ ਲਿਸਟ ਦੇ ਵਿੱਚ ਸੀਗਾ। ਅਸੀਂ ਹਿੰਦੁਸਤਾਨ ਦੇ ਵਿੱਚ ਹੀ ਰਹਿ ਰਹੇ ਸੀ ਔਰ ਹਿੰਦੁਸਤਾਨ ਜੇ ਅਸੀਂ ਜੇਲ੍ਹਾਂ ਚ ਕਿਹਾ ਤਾਂ ਸਾਨੂੰ ਇਹਨਾਂ ਨੇ ਬਲੈਕ ਲਿਸਟ ਦੇ ਵਿੱਚ ਪਾਇਆ ਸੀ। ਇਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਇਹ ਬਾਹਰ ਹੈ, ਇਹ ਇਹਨਾਂ ਦਾ ਘਟੀਆ ਕਰਮ ਹੈ, ਇਹਨਾਂ ਦਾ ਇੰਨੀ ਕਿੰਨਾ ਦੀ ਨੌਲੇਜ ਹੈਗੀ ਆ ਜਾਣ ਦੀ। ਸੋ ਸਾਨੂੰ ਮੰਨ ਲਓ ਕੁਛ ਨਹੀਂ ਲੱਗਦਾ, ਇਹ ਸਿਰਫ ਵੋਟਾਂ ਦੀ ਵੋਟ ਨੂੰ ਪੋਲਰਾਈਜ਼ ਕਰਨ ਦੇ ਲਈ, ਸਿੱਖਾਂ ਦੀਆਂ ਵੋਟਾਂ ਨੂੰ ਖਿੱਚਣ ਲਈ, ਆਪਣੇ ਆਪ ਨੂੰ ਇਹ ਦੱਸਣ ਦੇ ਲਈ ਕਿ ਅਸੀਂ ਸਿੱਖਾਂ ਦੇ ਉੱਤੇ ਕਿੰਨੇ ਮਿਹਰਬਾਨ ਹੈ। ਇਸ ਗੱਲ ਦੇ ਲਈ ਇਹ ਨੇੜੇ ਇਲੈਕਸ਼ਨਾਂ ਦੇ ਆਣ ਕੇ ਏਦਾਂ ਦੇ ਕੰਮ ਹੈ ਜਿਹੜੇ ਕਰਦੇ ਨੇ, ਜਾਂ ਇਹਨਾਂ ਦੇ ਨਾਲ ਜਿਹੜੀਆਂ ਸੈਂਟਰ ਦੇ ਨਾਲ ਜੁੜੇ ਹੋਏ ਪੰਜਾਬ ਦੇ ਦਲ ਨੇ, ਮਤਲਬ ਜਿਵੇਂ ਸ਼੍ਰੋਮਣੀ ਅਕਾਲੀ ਦਲ ਬਾਦਲ ਹੋਇਆ ਇਹ ਏਦਾਂ ਦੇ ਕੰਮ ਕਰਾਉਂਦੇ ਨੇ, ਜਾਂ ਪੰਜਾਬ ਕਾਂਗਰਸ ਕਮੇਟੀ ਹੋਈ ਕਿ ਏਦਾਂ ਦੇ ਕੰਮ ਕਰਾਓ ਤਾਂ ਕਿ ਅਸੀਂ ਇਹ ਲੋਕਾਂ ਨੂੰ ਦੱਸ ਸਕੀਏ ਤੇ ਸਿੱਖਾਂ ਦੀ ਲੈ ਸਕੀਏ। ਜਿਸ ਤਰੀਕੇ ਨਾਲ ਸਪੈਸ਼ਲੀ ਇਹਨਾਂ ਦਾ ਬਾਹਰਲੇ ਲੋਕਾਂ ਨੇ ਜਦੋਂ ਇਹ ਗਏ ਆ ਬਾਹਰ ਪਿਛਲੇ ਸਾਲਾਂ ਦੇ ਵਿੱਚ ਜੋ ਇਹਨਾਂ ਦਾ ਹਾਲ ਕੀਤਾ ਆ, ਜਿਸ ਤਰੀਕੇ ਦੇ ਨਾਲ ਇਹਨਾਂ ਨੂੰ ਉੱਥੋਂ ਦਰਕਾਰ ਕੇ ਕੱਢਿਆ ਗਿਆ, ਇਹ ਹਮੇਸ਼ਾ ਹੀ ਇਸ ਗੱਲ ਦੇ ਉੱਤੇ ਰਹਿੰਦੇ ਆ ਕਿ ਜਿਹੜੇ NRI ਸੱਜਣ ਸਿੱਖ ਨੇ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਪਲੀਜ਼ ਕੀਤਾ ਜਾਵੇ, ਉਹਨਾਂ ਦੀ ਸਹਾਨੁਭੂਤੀ ਲਈ ਜਾਵੇ, ਉਹਨਾਂ ਨੂੰ ਆਪਣੇ ਨਾਲ ਖੜਾ ਕੀਤਾ ਜਾਵੇ। ਇਸ ਤੋਂ ਵੱਧ ਇਹਨਾਂ ਦਾ ਕੋਈ ਇਹ ਜਿਹੜਾ ਬਲੈਕ ਲਿਸਟ ਹੈ ਇਹਦੇ ਨਾਲ ਕੋਈ ਮਤਲਬ ਨਹੀਂ ਹੈਗਾ। ਜੀ ਚੀਮਾ ਸਾਹਿਬ, ਬਲੈਕ ਲਿਸਟ ਦੇ ਹਵਾਲੇ ਨਾਲ ਜਿਹੜੀਆਂ ਪਹਿਲਾਂ ਵੀ ਇਦਾਂ ਦੀਆਂ ਖਬਰਾਂ ਆਉਂਦੀਆਂ ਰਹੀਆਂ ਨੇ ਕਿ ਜਦੋਂ ਸਿੱਖ ਇੱਥੋਂ ਜਾਂਦੇ ਆ ਜਾਂ ਉਹਨਾਂ ਨੂੰ ਉੱਥੋਂ 에ਅਰਪੋਰਟ ਤੋਂ ਮੋੜਿਆ ਜਾਂਦਾ ਜਾਂ ਉਹਨਾਂ ਦੀ ਹਰਾਸਮੈਂਟ ਹੁੰਦੀ ਆ ਉੱਥੇ ਜਾ ਕੇ, ਤਾਂ ਜਿਹੜੀ ਇਹ ਸਰਕਾਰ ਵੱਲੋਂ ਵਰਤਾਰਾ ਕੀਤਾ ਜਾਂਦਾ, ਤੁਸੀਂ ਸਮਝਦੇ ਹੋ ਕਿ ਜੇ ਇਹਨੂੰ ਕੁਛ ਮੰਨਦੇ ਵੀ ਹੋਣ ਇਸ ਬਲੈਕ ਲਿਸਟ ਨੂੰ, ਤਾਂ ਕੀ ਇੱਦਾਂ ਤੁਸੀਂ ਦੇਖਦੇ ਹੋ ਵੀ ਸਰਕਾਰ ਦਾ ਜਿਹੜਾ ਰਵੱਈਆ ਹੈਗਾ ਉਹਦੇ ਵਿੱਚ ਬਲੈਕ ਲਿਸਟ ਦੇ ਹੋਣ ਜਾਂ ਨਾ ਹੋਣ ਨਾਲ ਕੋਈ ਫਰਕ ਆਊਗਾ? ਨਹੀਂ, ਮੈਂ ਇਹ ਗੱਲ ਨਹੀਂ ਸਮਝਦਾ। ਦੇਖੋ, ਇੱਕ ਗੱਲ ਤੇ ਹੈਗੀ ਆ, ਮਤਲਬ ਅੱਜ ਦੇ ਇੰਡੀਆ ਦੇ ਜਿਹੜੇ ਹੁਕਮਰਾਨ ਨੇ, ਹਿੰਦੁਸਤਾਨ ਦੇ ਜਿਹੜੇ ਹੁਕਮਰਾਨ ਨੇ, ਉਹ ਇਸ ਗੱਲ ਤੇ ਚਾਹੁੰਦੇ ਆ ਕਿ ਇਹਨਾਂ ਸਿੱਖਾਂ ਨੂੰ ਖੁਸ਼ ਕੀਤਾ ਜਾਵੇ। ਉਹਨਾਂ ਨੂੰ ਇਹ ਵੀ ਗੱਲ ਦਾ ਪਤਾ ਲੱਗ ਚੁੱਕਿਆ ਕਿ ਸਿੱਖ ਹੈ ਜਿਹੜੇ ਉਹ ਇਹਨਾਂ ਨੂੰ ਬਹੁਤ ਥੋੜੇ ਸਮੇਂ ਲਈ ਪਲੀਜ਼ ਕੀਤਾ ਜਾ ਸਕਦਾ। ਇਹਨਾਂ ਦਾ ਦੁੱਖ ਦਰਦ ਹੈ ਜਿਹੜਾ ਮਾੜਾ ਜਿਹਾ, ਇਹਨਾਂ ਨੂੰ ਹੱਥ ਫੜੋ ਤੇ ਇਹਨਾਂ ਨੂੰ ਪਰੋਸ ਲਿਆ ਜਾ ਸਕਦਾ। ਪਰ ਮੈਂ ਤਾਂ ਹੀ ਇਹ ਗੱਲ ਤੁਹਾਨੂੰ ਪਹਿਲਾਂ ਕਹੀ ਆ ਕਿ ਜਿਹੜੇ ਸਿੱਖ ਇਹ ਗੱਲ ਧੁਰੋਂ ਵਸਾ ਚੁੱਕੇ ਨੇ, ਉਹ ਹਿੰਦੁਸਤਾਨ ਦੀਆਂ ਜਿਹੜੀ ਨੀਤੀਆਂ ਨੇ ਜੋ ਇੱਥੇ ਚੱਲ ਰਿਹਾ ਉਹਨੂੰ ਪੜ੍ਹਦੇ ਨੇ, ਬਾਚਦੇ ਨੇ, ਉਹਨੂੰ ਦੇਖ ਰਹੇ ਆ ਕਿ ਉਹ ਸਾਨੂੰ ਕਿੱਦਾਂ ਦਾ ਜੀਵਨ ਜਿਉਣ ਦੇ ਲਈ ਸਾਡੇ ਤੇ ਦਬਾਅ ਰੱਖ ਰਹੇ ਨੇ। ਜਿਹੜੀਆਂ ਉਹਨਾਂ ਦੀਆਂ ਨੀਤੀਆਂ ਨੇ, ਜਿਹੜੀਆਂ ਉਹਨਾਂ ਦੀਆਂ ਪਾਲਿਸੀਜ਼ ਬਣ ਰਹੀਆਂ ਨੇ, ਮੰਨ ਲਓ ਉਹ ਤੇ ਬਿਲਕੁਲ ਨਹੀਂ ਇਸ ਗੱਲ ਦੇ ਨਾਲ ਸਹਿਮਤ ਹੋਣਗੇ। ਕੁਛ ਲੋਕ ਏਦਾਂ ਦੇ ਹੈਗੇ ਆ ਜਿਹੜੇ ਲੋਕ ਜਿਹਨਾਂ ਨੂੰ ਸਿੱਖ ਸਮਾਜ ਦਾ ਕੋਈ ਦਰਦ ਨਹੀਂ ਹੈ। ਆਹ ਦਲਜੀਤ ਚੀਮੇ ਵਰਗੇ ਆ ਜਿਹੜੇ ਮਿਨਿਸਟਰ ਬਣੇ ਹੋਏ ਨੇ, ਜਿਹੜੇ ਏਦਾਂ ਦੇ ਬਿਆਨ ਦਾਗਦੇ ਨੇ, ਇਹਨਾਂ ਲੋਕਾਂ ਨੂੰ ਕੋਈ ਦਰਦ ਨਹੀਂ ਕੌਮ ਦੇ ਨਾਲ ਜੀ। ਤੇ ਨਾ ਪਹਿਲਾਂ ਸੀ ਨਾ ਅੱਜ ਹੈ। ਇਹਨਾਂ ਨੂੰ ਹੁਣ ਆਪਣੀ ਜਿਹੜੀ ਸੱਤਾ ਹੈ ਉਹ ਖੁਸਦੀ ਨਜ਼ਰ ਆ ਰਹੀ ਆ। ਆ ਜਿਹੜਾ 15 ਸਤੰਬਰ ਦੀ ਗੱਲ ਕਰਦੇ ਨੇ, 15 ਅਗਸਤ ਦੀ, ਕਿ ਨਾਰੇ ਲੱਗੇ ਨੇ। ਅੱਜ 15 ਅਗਸਤ ਦਾ ਸਭ ਤੋਂ ਵੱਡਾ ਮਹੱਤਵ ਇਹ ਹੈ ਕਿ ਪੰਜਾਬ 'ਚ ਇਕੱਲੇ ਦਲ ਖਾਲਸਾ ਨੇ ਨਹੀਂ ਬਲੈਕ ਡੇ ਬਣਾਇਆ। ਪੰਜਾਬ ਦੇ ਵਿੱਚ ਘੱਟ ਤੋਂ ਘੱਟ ਵੀ 15 ਜਾਂ 20 ਹੋਰ ਜਥੇਬੰਦੀਆਂ ਨੇ ਸਾਰੇ ਪੰਜਾਬ ਦੇ ਵਿੱਚ ਇਹਦੀ ਵਿਰੋਧਤਾ ਕੀਤੀ ਹੈ ਔਰ ਕਾਲੇ ਦਿਨ ਦੇ ਨਾਮ ਦੇ ਉੱਤੇ ਮਨਾਇਆ। ਜਿੰਨੀਆਂ ਕਿਸਾਨ ਯੂਨੀਅਨ ਨੇ ਉਹਨਾਂ ਨੇ ਮਾਨਸੇ ਦੇ ਵਿੱਚ ਸਟੇਡੀਅਮ ਨੂੰ ਘੇਰਿਆ, ਇਹਨਾਂ ਨੂੰ ਝੰਡਾ ਨਹੀਂ ਲਹਿਰਾਉਣ ਦਿੱਤਾ ਇਹਨਾਂ ਲੋਕਾਂ ਨੂੰ। ਕਈ ਪੱਲੇਦਾਰ ਯੂਨੀਅਨਾਂ, ਫੈਡਰੇਸ਼ਨਾਂ ਨੇ ਵੱਖਰੇ ਥਾਂ ਦੇ ਉੱਤੇ ਪੰਜਾਬ ਦੇ ਵਿੱਚ ਪ੍ਰੋਟੈਸਟ ਕੀਤਾ ਔਰ ਜਿੱਤੀ ਪੱਧਰ ਦੇ ਉੱਤੇ ਐਤਕੀ ਲੋਕਾਂ ਨੇ ਕਾਲੇ ਦਿਨ ਦੇ ਤੌਰ ਤੇ ਇਹਨੂੰ ਮਨਾਇਆ। ਉਹ ਦੇਖਣ ਕਿ ਇਹ ਕੁਝ ਛੋਟੀਆਂ ਆਰਗੇਨਾਈਜੇਸ਼ਨਾਂ ਦਾ ਕੰਮ ਹੈ ਕਿ ਇੱਥੇ ਵੱਸਦਾ ਪੰਜਾਬ ਦੇ ਵਿੱਚ ਜਿਹੜਾ ਹਰੇਕ ਬਸਿੰਦਾ, ਚਾਹੇ ਉਹ ਸਿੱਖ ਹੋਵੇ ਚਾਹੇ ਉਹ ਕਿਸੇ ਹਿੰਦੂ ਹੋਵੇ, ਉਹ ਸਾਰੀ ਹਿੰਦੁਸਤਾਨ ਦੀਆਂ ਪਾਲਿਸੀਆਂ ਤੋਂ ਦੁਖੀ ਹੈ ਔਰ ਇਹ ਤੋਂ ਖਹਿੜਾ ਛਡਾਉਣੇ ਚਾਹੁੰਦੇ ਆ। ਇਹ 2-4 ਏਦਾਂ ਦੇ ਟੱਟੂ ਹੈਗੇ ਨੇ ਜਿਹੜੇ ਏਦਾਂ ਦੀ ਬਿਆਨਬਾਜ਼ੀ ਕਰਦੇ ਨੇ। ਮੰਨ ਲਓ ਜੀ ਪਹਿਲਾਂ ਵੀ ਇਹਨਾਂ ਲੋਕਾਂ ਦੇ ਹੱਥਾਂ ਦੇ ਵਿੱਚ ਖੇਡਦੇ ਨੇ, ਇਹਨਾਂ ਦੇ ਦਸਤੇ ਬਣੇ ਹੋਏ, ਤੇ ਅੱਜ ਵੀ ਇਹਨਾਂ ਦਾ ਇਹੀ ਕੰਮ ਹੈ। ਮੰਨ ਲਓ ਜੀ ਚੀਮਾ ਸਾਹਿਬ, ਤੁਸੀਂ ਦਲਜੀਤ ਸਿੰਘ ਚੀਮਾ ਦੇ ਬਿਆਨ ਦਾ ਜ਼ਿਕਰ ਕੀਤਾ ਤੇ ਉਹਨਾਂ ਦੇ ਨਾਲ ਮੈਂ ਅੱਗੇ ਉਹਨੂੰ ਤੋਰਾਂ ਗੱਲ ਨੂੰ, ਜਿਹੜੇ ਸਾਬਕਾ MP ਤੇ ਮਾਈਨੋਰਿਟੀਜ਼ ਕਮਿਸ਼ਨ ਦੇ ਸਾਬਕਾ ਚੇਅਰਮੈਨ ਰਹੇ ਨੇ ਤਰਲੋਚਨ ਸਿੰਘ, ਉਹਨਾਂ ਦਾ ਵੀ ਨਾਲ ਸੀਗਾ ਕਿ ਉਹਨਾਂ ਨੇ ਕਿਹਾ ਕਿ ਜਿਹੜੇ ਸਿੱਖ ਹੈਗੇ ਆ ਉਹਨਾਂ ਨੂੰ ਐਜੀਟੇਸ਼ਨ ਛੱਡ ਕੇ, ਵਿਰੋਧ ਪ੍ਰਦਰਸ਼ਨ ਛੱਡ ਕੇ ਗੱਲਬਾਤ ਦੇ ਰਾਹੀਂ ਜਿਹੜੇ ਆਪਣੇ ਮਸਲੇ ਹੈਗੇ ਆ ਉਹ ਸੁਲਝਾਉਣੇ ਚਾਹੀਦੇ ਆ। ਇਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਗੱਲਬਾਤ ਦਾ ਤਰੀਕਾ ਵੀ ਅਪਣਾ ਕੇ ਦੇਖਿਆ ਜਾ ਸਕਦਾ ਹੈ ਜਾਂ ਨਹੀਂ?
ਕਿੰਨੀ ਵਾਰ ਗੱਲਬਾਤ ਦਾ ਇਹਨਾਂ ਦੇ ਨਾਲ ਤਰੀਕਾ ਅਪਣਾਇਆ। ਜਿਹੜੇ ਬੰਦੇ ਇਹ ਦੱਸਣ ਦਾ ਸਹੀ ਭਈ ਇਸ ਬੰਦੇ ਨੇ, ਮੈਂ ਇਹ ਤੋਂ ਇਹ ਗੱਲ ਪੁੱਛਣੀ ਚਾਹੁੰਦਾ, ਇਹਨੇ ਅੱਜ ਤੋਂ 5 ਸਾਲ ਪਹਿਲਾਂ ਬੀਜੇਪੀ ਦੀ ਇਹਨਾਂ ਲੋਕਾਂ ਦੀ ਲੀਡਰਾਂ ਦੀ, ਕਦੇ ਲੋਕ ਦਲ ਦੇ ਲੀਡਰਾਂ ਦੀ, ਕਦੇ ਬੀਜੇਪੀ ਦੇ ਲੀਡਰਾਂ ਦੀ ਚਾਪਲੂਸੀ ਚਮਚਾਗਿਰੀ ਕਰਕੇ ਇਹਨਾਂ ਲੋਕਾਂ ਨੇ ਰਾਜ ਸਭਾ ਦੀਆਂ ਮੈਂਬਰੀਆਂ ਲਈਆਂ ਔਰ ਦਿੱਲੀ ਦੇ ਵਿੱਚ ਵੱਡੇ ਬੰਗਲਿਆਂ ਦਾ ਆਨੰਦ ਮਾਣ ਰਹੇ ਨੇ ਇਹਨਾਂ ਲੋਕਾਂ ਦੀਆਂ ਚਾਪਲੂਸੀਆਂ ਕਰਕੇ। ਇਹਨੇ ਇੱਕ 25 ਧਾਰਾ ਜਿਹੜੀ ਬੀ ਐਕਟ ਹੈ ਉਹਦੀ ਅੱਜ ਤੋਂ 5 ਸਾਲ ਪਹਿਲਾਂ ਇਹਨਾਂ ਨੇ ਪਟੀਸ਼ਨ ਪਾਈ ਹੋਈ ਹੈ ਰਾਜ ਸਭਾ ਦੇ ਵਿੱਚ ਵੀ ਇਸ ਦੇ ਉੱਤੇ ਵਿਚਾਰ ਕੀਤਾ ਜਾਵੇ। ਇਹਨੂੰ ਇਹ ਗੱਲ ਪੁੱਛੀ ਜਾਵੇ ਕਿ ਅੱਜ ਤੋਂ 5 ਸਾਲ ਦੀ ਪਹਿਲਾਂ ਵੀ ਪਾਈ ਹੋਈ ਤੇਰੀ ਇਹ ਪਟੀਸ਼ਨ ਹੈ ਜਿਹੜੀ ਅੱਜ ਤੱਕ ਉਹ ਫਲੋਰ ਤੇ ਕਿਉਂ ਨਹੀਂ ਆਈ? 5 ਸਾਲ ਪਹਿਲਾਂ ਦੀ ਪਾਈ ਹੋਈ ਪਟੀਸ਼ਨ ਅੱਜ ਤੱਕ ਰਾਜ ਸਭਾ ਦੇ ਉੱਤੇ ਬਹਿਸ ਦਾ ਮੁੱਦਾ ਕਿਉਂ ਨਹੀਂ ਬਣ ਸਕੀ? ਇਹ ਲੋਕ ਹਿੰਦੁਸਤਾਨ ਦੇ ਜੜ ਖਰੀਦ ਨੇ ਔਰ ਇਹ ਸਿਰਫ ਆਪਣਾ ਸੈਲਫ ਇੰਟਰਸਟ ਹੈ ਇਹਨਾਂ ਦਾ। ਛੋਟੀਆਂ ਛੋਟੀਆਂ ਇਹ ਆਪਣੇ ਨਿੱਜੀ ਫਾਇਦਿਆਂ ਦੇ ਲਈ ਇਹ ਬੰਦੇ ਲੋਕਾਂ ਦੀਆਂ ਭਾਵਨਾਵਾਂ ਨੂੰ, ਕਿਸੇ ਸਮੂਹਕ ਦੀਆਂ ਭਾਵਨਾਵਾਂ ਨੂੰ ਉਹਨਾਂ ਦੇ ਵੱਡੇ ਹਤੈਸ਼ੀ ਬਣ ਕੇ ਪੇਸ਼ ਹੋ ਕੇ ਇਹ ਸਾਡੀਆਂ ਭਾਵਨਾ ਜਜ਼ਬਾਤਾਂ ਦਾ ਖਲਵਾੜ ਕਰਦੇ ਨੇ ਔਰ ਇਹ ਉਹਨਾਂ ਦੀ ਜਿੰਨੀ ਵੀ ਚਾਹਤ ਹੈ ਪੂਰੀ ਕਰਦੇ ਨੇ ਜਿਹਨਾਂ ਲੋਕਾਂ ਦੇ ਆਕੇ ਨੇ ਜਿਹੜੇ ਇਹਨਾਂ ਦੇ ਉਹਨਾਂ ਦੇ। ਸੋ ਇਹਨੂੰ ਇਹ ਗੱਲ ਪੁੱਛਿਆ ਜਾਵੇ ਵੀ ਕਿੰਨੀ ਤੂੰ ਇਹ ਗੱਲ ਹੈ ਜਿਹੜੀ ਇੱਕ ਪਾਰਲੀਮੈਂਟ ਦਾ ਫਲੋਰ ਜਿੱਥੇ ਕਿਸੇ ਗੱਲ ਦੇ ਲਈ ਤੂੰ ਦਿੱਤੀ ਹੋਈ ਹੈ ਕਿ ਸਾਡੀ ਜਿਹੜੀ 25 ਇੰਡੀਅਨ ਕਨਸਟੀਟਿਊਸ਼ਨ ਦੀ B2 ਧਾਰਾ ਹੈ ਜਿਹਦੇ ਚ ਅਸੀਂ ਕਹਿੰਦੇ ਹਾਂ ਕਿ ਸਿੱਖਾਂ ਨੂੰ ਕੱਢ ਕੇ ਇੱਕ ਵੱਖਰੇ ਧਰਮ ਦੇ ਤੌਰ ਦੇ ਉੱਤੇ ਮੰਨਿਆ ਜਾਵੇ, ਉਹ ਤੇਰੀ 5 ਸਾਲ ਪਹਿਲਾਂ ਪਾਈ ਹੋਈ ਅੱਜ ਤੱਕ ਉਹ ਫਲੋਰ ਤੇ ਕਿਉਂ ਨਹੀਂ ਆਈ ਹੈਗੀ? ਇਸ ਤੋਂ ਵੱਡਾ ਦਾ ਮੰਦਿਰ ਨਹੀਂ, ਉੱਥੇ ਜਾ ਕੇ ਮੱਥੇ ਟੇਕਦੇ ਨੇ ਐਮਪੀਜ਼। ਮੋਦੀ ਬਣਨ ਲੱਗਿਆ ਉੱਥੇ ਮੱਥਾ ਟੇਕਦਾ, ਕਹਿੰਦਾ ਇਹ ਲਾ ਦਾ ਭਵਨ ਹੈ, ਕਾਨੂੰਨ ਦਾ। ਔਰ ਜਿਸ ਮੰਦਿਰ ਦੇ ਵਿੱਚ ਤੁਹਾਡੀ ਸਾਲਾਂ ਲੰਘ ਜਾਣੇ ਨੇ, ਤੁਹਾਡੀ ਐਪਲੀਕੇਸ਼ਨ ਨਹੀਂ ਉੱਥੇ ਡਿਸਕਸ ਹੋਣੀ ਤੇ ਮੁੱਦੇ ਹੱਲ ਕਦੋਂ ਹੋਣਗੇ? ਇਹ ਗੱਲ ਕਰਦਾ ਹੈ ਵੀ ਗੱਲਾਂ ਬਾਤਾਂ ਦੇ ਨਾਲ ਮੁੱਦੇ ਹੱਲ ਕਦੋਂ? ਹਿੰਦੁਸਤਾਨ ਦੀ ਗਵਰਨਮੈਂਟ ਨੇ ਇਹ ਗੱਲ ਚਾਹੀ ਹੈ ਕਿ ਜਿਹੜੀਆਂ ਮਿਨੋਰਟੀਜ਼ ਚਾਹੇ ਉਹ ਸਿੱਖ ਹੋਣ, ਕਸ਼ਮੀਰੀ ਹੋਣ, ਉਹਨਾਂ ਨਾਲ ਗੱਲਬਾਤ ਤੈਅ ਕੀਤੀ ਜਾਵੇ। ਇਹੀ ਸਿੱਟਾ ਹੈ ਗੱਲਬਾਤ ਤੈਅ ਦਾ ਕਿ ਕਸ਼ਮੀਰ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ 1.5 ਮਹੀਨਾ ਹੋ ਚੁੱਕਿਆ, ਮੌਤ ਹੋ ਚੁੱਕੀ ਹੈ, ਹਜ਼ਾਰਾਂ ਲੋਕ ਜ਼ਖਮੀ ਹੋਏ ਨੇ, ਅੱਜ ਤੱਕ ਕਰਫਿਊ ਦੇ ਵਿੱਚ ਹੈ। ਕਦੋਂ ਦਾ ਇਹਨੇ ਸੱਦਾ ਦਿੱਤਾ ਹੋਇਆ ਗੱਲਬਾਤ ਦਾ? ਇਹਨਾਂ ਕਰਿੰਦਿਆਂ ਦੀ ਕੀ ਗੱਲ ਕਰਦੇ ਆ? ਇਹ ਤੇ ਮਤਲਬ ਸਿਰੇ ਦੇ ਇਹਨਾਂ ਨੇ ਵੇਚੀ ਹੈ, ਜ਼ਮੀਰਾਂ ਵੇਚ ਚੁੱਕੇ ਨੇ ਲੋਕ ਆਪਣੀਆਂ। ਚੀਮਾ ਸਾਹਿਬ, ਇਹ ਜਿਹੜੇ ਪ੍ਰੋਟੈਸਟ ਹੈਗੇ ਆ ਇਹ ਆਪਣੇ ਜਿਹੜੀ ਇਹ ਲਾਈਨ ਕਾਫੀ ਪੁਰਾਣੀ ਚੱਲੀ ਆਉਂਦੀ ਹੈ, ਪਰ ਜਦੋਂ ਅਸੀਂ ਹੁਣ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਨੇ ਜਿਹੜੀਆਂ ਸਿਰ ਤੇ ਖੜੀਆਂ ਨੇ 6 ਮਹੀਨੇ ਦੇ ਬਾਅਦ ਹੋਣੀਆਂ ਨੇ, ਜਦੋਂ ਅਸੀਂ ਉਹਦੇ ਹਵਾਲੇ ਨਾਲ ਦੇਖਦੇ ਹਾਂ ਤਾਂ ਜਿਹੜੀ ਇਹ ਬਿਆਨਬਾਜ਼ੀ ਹੈਗੀ ਹੈ ਤੇ ਨਾਲ ਹੀ ਜਿਹੜਾ ਚੰਡੀਗੜ੍ਹ ਦਾ ਮਸਲਾ ਹੈਗਾ ਕਿ ਸੈਂਟਰ ਸਰਕਾਰ ਨੇ ਪਹਿਲਾਂ ਉੱਥੇ ਆਪਣਾ ਐਡਮਿਨਿਸਟ੍ਰੇਟਰ ਅਪਾਇੰਟ ਕੀਤਾ ਤੇ ਫਿਰ ਉਹ ਬਾਦਲ ਦੇ ਦਬਾਅ ਤੋਂ ਬਾਅਦ ਵਾਪਸ ਲੈ ਲਿਆ ਗਿਆ, ਇਹ ਸਾਰੇ ਨੂੰ ਜਿਹੜੀ ਪੰਜਾਬ ਦੀ ਸਿਆਸਤ ਇਸ ਵੇਲੇ ਚੱਲ ਰਹੀ ਹੈ, ਇਸ ਸਾਰੇ ਨੂੰ ਤੁਸੀਂ ਕਿਵੇਂ ਦੇਖਦੇ ਹੋ? ਬਿਲਕੁਲ ਸਿਆਸਤ ਹੈ ਇਹ ਇਹਨਾਂ ਦੀ, ਬੀਜੇਪੀ ਵਾਲਿਆਂ ਦੀ, ਸੈਂਟਰ ਸਰਕਾਰ ਦੀ ਤੇ ਪੰਜਾਬ ਦੀ ਮਿਲੀ ਪੂਰੀ ਭੁਗਤ ਹੈ। ਇਹ ਜਦੋਂ ਏਦਾਂ ਦੇ ਇਸ਼ੂ ਉਠਾਉਂਦੇ ਨੇ, ਚਾਹੇ ਉਹ ਪਾਣੀਆਂ ਦਾ ਇਸ਼ੂ ਹੋਵੇ, ਚਾਹੇ ਚੰਡੀਗੜ੍ਹ ਦਾ ਇਸ਼ੂ ਹੋਵੇ, ਨਾ ਤੇ ਉਹਨੂੰ ਸੈਟਲ ਕਰਨਾ ਚਾਹੁੰਦੇ ਨੇ। ਇਹ ਇਹਨਾਂ ਇਸ਼ੂਜ਼ ਨੂੰ ਲੋਕਾਂ ਨੂੰ ਬੇਵਕੂਫ ਬਣਾਉਣ ਦੇ ਲਈ ਵਰਤਦੇ ਨੇ। ਆਪ ਹੀ ਇਹਨਾਂ ਨੇ ਗੱਲ ਕਹੀ ਕਿ ਨਹੀਂ, ਔਰ ਆਪ ਹੀ ਇਹ ਗੱਲ ਬਾਦਲ ਨੂੰ ਕਹਾ ਸੀ ਕਿ ਤੂੰ ਇਹਦੇ ਤੇ ਪੇਸ਼ ਹੋ। ਹੁਣ ਪੰਜਾਬੀਆਂ ਦਾ ਵੱਡਾ ਮਤਲਬ ਜਿਹੜਾ ਦੁੱਖ ਦਰਦ ਨੂੰ ਜਾਣਨ ਵਾਲਾ ਬੰਦਾ ਜਾਣ ਕੇ ਤੂੰ ਇਹ ਗੱਲ ਕਹਿ ਵੀ ਸਾਨੂੰ ਮਨਜ਼ੂਰ ਨਹੀਂ ਹੈ ਇਹ ਪੰਜਾਬ ਦਾ ਗਵਰਨਰ ਹੀ ਚੰਡੀਗੜ੍ਹ ਦਾ ਐਡਮਿਨਿਸਟ੍ਰੇਟਰ ਨਾ। ਤੇ ਇਹ ਗੱਲ ਉਹਨਾਂ ਨੇ ਬਦਲਣੀ ਸੀ ਬੀਜੇਪੀ ਵਾਲਿਆਂ ਨੇ। ਇਹ ਇੱਕ ਸਿਆਸੀ ਸਟੰਟ ਨੇ ਇਹਨਾਂ ਦੇ, ਜਿਹੜੇ ਲੋਕਾਂ ਨੂੰ ਪਾਗਲ ਬਣਾਉਣ ਦੇ ਲਈ ਨੇ, ਲੋਕਾਂ ਨੂੰ ਦੀ ਵੋਟ ਪੋਲਰਾਈਜੇਸ਼ਨ ਕਰਨ ਦੇ ਲਈ ਨੇ, ਦੱਸਣ ਦੇ ਲਈ ਨੇ ਕਿ ਅਸੀਂ ਪੰਜਾਬ ਦੇ ਹਿੱਤਾਂ ਦੇ ਵੱਡੇ ਹਿਤੈਸ਼ੀ ਹਾਂ। ਇਹਦੇ ਇਸ ਤੋਂ ਵੱਧ ਕੁਝ ਨਹੀਂ ਹੈ। ਇਹਨਾਂ ਨੂੰ ਤੁਸੀਂ ਆਪ ਦੇਖੋ ਕਿ 70 ਸਾਲਾਂ ਦੇ ਪੰਜਾਬ ਦੇ ਵਿੱਚੋਂ ਚੁਣੇ ਹੋਏ, ਚਾਹੇ ਉਹ ਅਕਾਲੀ ਦਲ ਤੋਂ ਚੁਣੇ ਹੋਏ ਐਮਪੀ ਗਏ ਹੋਣ, ਚਾਹੇ ਉਹ ਕਾਂਗਰਸ ਤੋਂ ਚੁਣੇ ਹੋਏ ਐਮਪੀ ਗਏ ਹੋਣ, ਚਾਹੇ ਉਹ ਆਮ ਲੀਡ ਗਏ ਨੇ, ਬਹੁਜਨ ਸਮਾਜ ਪਾਰਟੀ ਵਾਲੇ ਵੀ ਇੱਥੋਂ ਚੁਣ ਕੇ ਪੰਜਾਬ ਦੀ ਨੁਮਾਇੰਦਗੀ ਪਿਛਲੇ 70 ਸਾਲਾਂ 'ਚ 4-5 ਪਾਰਟੀਆਂ ਕਰਦੀਆਂ ਰਹੀਆਂ ਨੇ, ਬੀਜੇਪੀ ਵਾਲੇ ਕਰਦੇ ਰਹੇ। ਅੱਜ ਤੱਕ ਇਹ ਦੱਸਣ ਇਹਨਾਂ ਦੀ ਸਿੰਸੈਰਿਟੀ ਕਿ ਅੱਜ ਤੱਕ ਇਹਨਾਂ ਨੇ ਪੰਜਾਬ ਦਾ ਕੋਈ ਮਸਲਾ ਹੱਲ ਕਰਾਇਆ ਉੱਥੇ 70 ਸਾਲਾਂ ਦੇ ਵਿੱਚ?
70 ਸਾਲਾਂ ਦੇ ਵਿੱਚ ਪੰਜਾਬ ਦੀ ਨੁਮਾਇੰਦਗੀ ਕਰਨ ਵਾਲੇ ਬੰਦੇ ਪਾਰਟੀਆਂ ਨੇ ਅੱਜ ਤੱਕ ਕਿਸੇ ਮਸਲੇ ਨੂੰ ਹੱਲ ਨਹੀਂ ਕਰਾਇਆ ਤੇ ਅੱਜ ਇਹਨਾਂ ਦੀ ਜਿਹੜੀ ਬਿਆਨਬਾਜ਼ੀ ਹੈ, ਸ਼ੋਸ਼ੇਬਾਜ਼ੀ ਹੈ ਜਿਹੜੀ ਇਹ ਕਰ ਰਹੇ ਨੇ ਸਿਰਫ ਵੋਟਾਂ ਦੇ ਲਈ ਨੇ ਔਰ ਰਾਜ ਸੱਤਾ ਤੇ ਪਹੁੰਚਣ ਲਈ ਨੇ। ਪੰਜਾਬੀਆਂ ਦੇ ਹੱਕਾਂ ਦੇ ਲਈ, ਪੰਜਾਬ ਦੇ ਹੱਕ ਹਕੂਕਾਂ ਨਾਲ ਇਹਨਾਂ ਦੀ ਕੋਈ ਲੈਣ ਦੇਣ ਨਹੀਂ ਹੈ। ਜੀ ਚੀਮਾ ਸਾਹਿਬ, ਇਹਨਾਂ ਸਾਰੇ ਮੁੱਦਿਆਂ ਦੇ ਉੱਤੇ ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ, ਇਸ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਅਸੀਂ ਅੱਜ ਇੱਥੇ ਹੀ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਇਸੇ ਦੇ ਨਾਲ ਅਸੀਂ ਅੱਜ ਦਾ ਸ਼ੋਅ ਇੱਥੇ ਹੀ ਸਮਾਪਤ ਕਰਦੇ ਹਾਂ ਜੀ। ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।